अस्सलाम वालेकुम। की हाल चाल है तुहाडा? ठीक ठाक हो तुसी सारे? कैसी तबीयत है तुहाडी सारिਆਂ ਦੀ? अल्लाह करे तुसी सारे हसते रहो ते वसते रहो। तो भी आ गए नायाब ਜ਼ਮਾਨਿਆਂ ਦੇ ਨਾਲ ਤੁਹਾਡੇ ਨਾਲ। ਕੱਲ ਅਸੀਂ ਬੜਾ ਭਰਪੂਰ ਦਿਨ ਗੁਜ਼ਾਰਿਆ। ਸਾਰੇ ਅਸੀਂ ਆਪਣੇ ਪੁਰਾਣੇ ਮੁਹੱਲੇਦਾਰਾਂ ਦੇ ਕੋਲ ਗਏ, ਉੱਥੇ ਉਹਨਾਂ ਨੂੰ ਮੁਲਾਕਾਤ ਕੀਤੀ ਔਰ ਆਪਣੇ ਜਿਹੜੇ ਸਾਡੇ ਅਜ਼ੀਜ਼ ਨੇ, ਦੋਸਤ ਅਹਿਬਾਬ ਨੇ, ਕਾਫੀ ਸਾਰੇ ਅਸੀਂ ਘਰ ਕੱਲ੍ਹ ਨਿਪਟਾਏ। ਤੇ ਮੈਂ ਤੁਹਾਨੂੰ ਉਹ ਏਰੀਆ ਵੀ ਦਿਖਾਉਣਾ ਸੀ ਜਿੱਥੇ ਅਸੀਂ ਰਹਿੰਦੇ ਰਹੇ ਹਾਂ। ਔਰ ਉੱਥੇ ਅਸੀਂ ਉਹ ਆਪਣੇ ਪੜੋਸੀਆਂ ਵੱਲ ਵੀ, ਪਰ ਜਦੋਂ ਅਸੀਂ ਉੱਥੋਂ ਨਿਕਲੇ ਡਾਕਟਰ ਨਸੀਮ ਦੇ ਘਰੋਂ ਅਸੀਂ ਮਿਲ ਕੇ, ਸਾਰੇ ਇਲਾਕੇ 'ਚ ਲਾਈਟ ਜਾ ਚੁੱਕੀ ਸੀ ਤੇ ਹਨੇਰਾ ਹੋ ਗਿਆ ਸੀ। ਇਸ ਤੋਂ ਸਮਝ ਨਹੀਂ ਆ ਰਹੀ ਸੀ, ਅਗਰ ਮੈਂ ਕੈਮਰਾ ਘੁਮਾਉਂਦੀ ਵੀ ਤਾਂ ਕੁਛ ਨਜ਼ਰ ਨਹੀਂ ਆਉਣਾ ਸੀ, ਅੰਧੇਰਾ ਹੋ ਗਿਆ ਸੀ ਤੇ 2 ਘੰਟੇ ਦੀ ਲੋਡ ਸ਼ੇਡਿੰਗ ਸੀ। ਪਰ ਅਸੀਂ ਉਹਦੇ ਵਿੱਚ ਕੁਛ ਬਣਾ ਨਹੀਂ ਸਕੇ, ਕੋਈ ਵੀ ਮੈਂ ਕਲਿੱਪ ਬਣਾ ਨਹੀਂ ਸਕੀ, ਤੁਹਾਨੂੰ ਇਲਾਕਾ ਨਹੀਂ ਦਿਖਾ ਸਕੀ। ਵਰਨ ਫਜ਼ਲ ਟਾਊਨ ਦੀ ਤੁਹਾਨੂੰ ਮਸਜਿਦ ਦਿਖਾਉਂਦੀ ਮੈਂ, ਤੇ ਉਹ ਇਲਾਕਾ ਦਿਖਾਉਂਦੀ, ਆਪਣਾ ਘਰ ਦਿਖਾਉਂਦੀ ਉਹਦੇ ਵਿੱਚ, ਤੇ ਉਹ ਚੀਜ਼ਾਂ ਦਿਖਾ ਨਹੀਂ ਸਕੀ। ਲੇਕਿਨ ਫਿਰ ਮੈਂ ਇਨਸ਼ਾਅੱਲਾ ਕਿਸੇ ਦਿਨ ਜਾਵਾਂਗੀ, ਤੁਹਾਨੂੰ ਸਾਰਾ ਦਿਖਾਵਾਂਗੀ, ਤੁਹਾਨੂੰ ਆਪਣੇ ਘਰ ਦਾ ਵੀ ਵਿਜ਼ਿਟ ਕਰਾਵਾਂਗੀ ਤੇ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਮੈਂ ਸ਼ਾਮਿਲ ਕਰਾਂਗੀ, ਤੁਹਾਨੂੰ ਆਪਣੇ ਨਾਲ ਸ਼ਾਮਿਲ ਰੱਖਾਂਗੀ। ਤੇ ਇਸ ਤਰ੍ਹਾਂ ਬਸ ਹੁਣ ਸਿਲਸਿਲਾ ਚੱਲ ਰਿਹਾ ਮਿਲਣ ਮਿਲਾਣ ਦਾ। ਲੇਕਿਨ ਕੱਲ੍ਹ ਜਿੰਨਾ ਅਸੀਂ ਭਰਪੂਰ ਦਿਨ ਗੁਜ਼ਾਰਿਆ ਸੀ, ਅੱਜ ਉਨਾ ਹੀ ਮੈਂ ਸਾਰਾ ਦਿਨ ਮੁੱਦੀ ਹੋ ਕੇ ਨਾ ਪਈ ਰਹੀ ਹਾਂ। ਬਈ ਇੰਨਾ ਰੈਸਟ ਕੀਤਾ ਵੇ ਔਰ ਬਿਲਕੁਲ ਹਿੰਮਤ ਹੀ ਨਹੀਂ ਸੀ ਜਿਸਮ ਵਿੱਚ ਕਿ ਮੈਂ ਉੱਠਾਂ, ਮੈਂ ਕਿਸੇ ਪਾਸੇ ਜਾਵਾਂ। ਲੇਕਿਨ ਬਹਿਰਹਾਲ ਐਸਨ ਆਇਆ ਹੋਇਆ, ਅਸੀਂ ਉਹਦੇ ਨਾਲ ਗੱਪਸ਼ਪ ਵੀ ਕਰ ਰਹੇ ਹਾਂ। ਉਹਦੇ ਨਾਲ ਫਿਰ ਥੋੜ੍ਹਾ ਹੁੰਦਾ, ਫਿਰ ਇਡਿਸ ਖਾਦੇ, ਪੌਂਬੇ ਕੇਕ ਖਾਦਾ, ਫਿਰ ਲੇਟ ਗਏ, ਉੱਠ ਗਏ। ਬਸ ਸਿਵਾਏ ਆਰਾਮ ਦੇ ਕੋਈ ਅਸੀਂ ਕੰਮ ਨਹੀਂ ਕੀਤਾ। ਕਾਇਦੇ ਆਜ਼ਮ ਤੇ ਕਹਿ ਗਏ ਸਾਨੂੰ ਕਾਮ ਕਾਮ ਕਾਮ, ਔਰ ਬਸ ਕਾਮ ਤੇ ਅਸੀਂ ਕਰ ਰਹੇ ਹਾਂ ਆਰਾਮ ਆਰਾਮ ਆਰਾਮ, ਬਸ ਆਰਾਮ ਤੇ ਆਰਾਮ ਆਰਾਮ ਚੱਲ ਰਿਹਾ। ਜਿਹਦੇ ਘਰ ਜਾਣੀ ਉਹ ਕਹਿੰਦੇ ਬਸ ਤੁਸੀਂ ਬਹਿ ਜਾਵੋ, ਕੰਮ ਤੁਸੀਂ ਕੋਈ ਨਹੀਂ ਕਰਨਾ। ਤੇ ਮੈਂ ਫਿਰ ਕਹਿੰਦੀ ਹਾਂ ਤੁਸੀਂ ਤਾਂ ਬਿਲਕੁਲ ਹੀ ਮੈਨੂੰ ਲੂਲੀ ਲੰਗੜੀ ਬਣਾ ਕੇ ਭੇਜ ਦੋਗੇ, ਘਰ ਜਾ ਕੇ ਤਾਂ ਕੰਮ ਕਰਨਾ ਹੀ ਹੈ। ਤੇ ਬੜੇ ਮਜ਼ੇ ਆ ਰਹੇ ਨੇ। ਪਾਕਿਸਤਾਨ ਦੀ ਆਪਣੀਆਂ ਰੌਣਕਾਂ ਨੇ, ਇੱਥੇ ਦੇ ਖਾਣਿਆਂ ਦੇ ਆਪਣੇ ਟੇਸਟ ਨੇ, ਤੇ ਇੱਥੇ ਦੇ ਲੋਕਾਂ ਦੀ ਆਪਣੀ ਮੁਹੱਬਤਾਂ ਨੇ ਕਿ ਜਿਹੜੀ ਸਾਨੂੰ ਮਿਲ ਰਹੀਆਂ ਨੇ। ਕੱਲ ਰੂਮੀ ਨੇ ਜਿਹੜਾ ਮੈਨੂੰ ਸੂਟ ਦਿੱਤਾ ਮੈਨੂੰ ਬੜਾ ਅੱਛਾ ਲੱਗਿਆ, ਕਲਰ ਵੀ ਬਹੁਤ ਬੇਇੱਕਤਫਾ। ਫਿਰ ਉਹਨਾਂ ਦਾ ਸ਼ੁਕਰੀਆ ਅਦਾ ਕਰਨੀ ਆ। ਪਰ ਇਹ ਵੇਖੋ ਮੈਂ ਸ਼ਿਲਿੰਗ ਕੀਤਾ ਵੇ ਉਹਨੂੰ, ਤੇ ਮੈਂ ਦਰਜੀ ਦੇ ਕੋਲ ਜਾਣਾ ਸੀ, ਉਹ ਦੱਸਿਆ। ਪਰ ਅੱਜ ਸਾਰਾ ਦਿਨ ਪਤਾ ਨਹੀਂ ਕੀ ਸੀ, ਮੈਂ ਬਸ ਲੇਟੀ ਰਹੀ, ਮੈਂ ਉੱਠੀ ਨਹੀਂ, ਬੈੱਡ ਤੋਂ ਨਹੀਂ ਉੱਠੀ। ਕਹਿ ਕਿ ਮੈਂ ਕਿਹਾ ਸੀ ਦਰਜੀ ਨੂੰ ਮੈਂ ਫੜਾ ਕੇ ਆ ਜਾਵਾਂਗੀ, ਪਰ ਨਹੀਂ ਫੜਾ ਸਕੀ। ਲੇਕਿਨ ਚਲੋ ਕੋਈ ਗੱਲ ਨਹੀਂ, ਫਿਰ ਕੱਲ੍ਹ ਦੇਖਾਂਗੇ, ਨਿਕਲਾਂਗੇ ਕਿਤੇ। ਕੱਲ੍ਹ ਫਿਰ ਅਸੀਂ ਮੁਲਾਕਾਤਾਂ ਦਾ ਸਿਲਸਿਲਾ ਅਸੀਂ ਸ਼ੁਰੂ ਕਰਨਾ ਵਾ, ਅਤੇ ਜਿੱਥੇ ਜਿੱਥੇ ਜਾਵਾਂਗੇ ਤੁਹਾਨੂੰ ਨਾਲ ਸ਼ਾਮਿਲ ਰੱਖਾਂਗੇ। ਅਤੇ ਐਸਨ ਦੇ ਨਾਲ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੈਂ ਐਸਨ ਦੇ ਨਾਲ ਜਾਵਾਂ, ਸਾਰੀ ਜਗ੍ਹਾ ਮੁਲਾਕਾਤ ਕਰਕੇ ਆਵਾਂ। ਅਤੇ ਮੈਂ ਹੈਦਰਾਬਾਦ ਦਾ ਇੱਕ ਵਿਜ਼ਿਟ ਕਰਨਾ ਚਾਹੁੰਦੀ ਹਾਂ ਕਿ ਸਾਰਿਆਂ ਨੂੰ ਮੈਂ ਦਿਖਾਵਾਂ ਹੈਦਰਾਬਾਦ, ਆਪਣਾ ਸ਼ਹਿਰ ਵੀ ਤਾਂ ਦਿਖਾਵਾਂ ਨਾ ਕਿ ਛੋਟਾ ਸ਼ਹਿਰ ਹੈ, ਮਤਲਬ ਮੀਡੀਅਮ ਜਿਹਾ ਸ਼ਹਿਰ ਹੈ, ਪਰ ਅੱਛਾ। ਮੈਨੂੰ ਤਾਂ ਬਹੁਤ ਚੰਗਾ ਲੱਗਦਾ, ਬਹੁਤ ਅੱਛਾ ਲੱਗਦਾ। ਅਗਰ ਇਹ 'ਚ ਗੰਦਗੀ ਨਾ ਹੋਵੇ, ਅਗਰ ਇਹਦਾ ਕੋਈ ਸਿਸਟਮ ਅੱਛਾ ਬਣ ਜਾਵੇ ਕੁਛ, ਤਾਂ ਸ਼ਹਿਰ ਤਾਂ ਬਹੁਤ ਅੱਛਾ ਹੋਵੇ। ਪਰ ਇਨਸਾਨਾਂ ਦੇ ਬਣਾਏ ਹੋਏ ਆ ਜਿਹੜੇ ਸਿਸਟਮ ਨੇ ਇੰਨੇ ਖਰਾਬ ਹੋ ਗਏ ਨੇ, ਪੂਰੇ ਸ਼ਹਿਰ ਨੂੰ ਉਥਲ ਪਥਲ ਕਰ ਦਿੱਤਾ ਹੈ। ਗੰਦੇ ਪਾਣੀ ਨੇ, ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗੇ ਨੇ। ਇਹ ਚੀਜ਼ਾਂ ਅਗਰ ਖਤਮ ਹੋ ਜਾਣ ਤਾਂ ਸ਼ਹਿਰ ਤੇ ਹਰ ਬਹੁਤ ਹੀ ਚੰਗਾ ਵੇ। ਬਾਜ਼ਾਰ ਵੀ ਚੰਗੇ ਨੇ ਤੇ ਚੀਜ਼ਾਂ ਵੀ ਚੰਗੀਆਂ ਨੇ। ਤੇ ਉਸ ਬਹਾਨੇ ਕੱਲ੍ਹ ਦਾ ਵੀਡੀਓ ਦੇਖ ਕੇ ਕਿਹਾ ਕਿ ਤੁਸੀਂ ਵਲੌਗ ਥੋੜ੍ਹਾ ਜਿਹਾ ਤਾਂ ਵੱਡਾ ਬਣਾਇਆ ਕਰੋ, ਤੁਸੀਂ ਤਾਂ ਬਹੁਤ ਹੀ ਛੋਟਾ ਜਿਹਾ ਬਣਾਉਂਦੇ ਹੋ। ਉਸਮਾ ਇਹਦੀ ਵਜ੍ਹਾ ਵੀ ਆਈ ਸੀ, ਮੈਂ ਤੁਹਾਨੂੰ ਸ਼ੁਰੂ 'ਚ ਦੱਸ ਦਿੱਤਾ। ਮੈਂ ਥੋੜ੍ਹਾ ਕਲਿੱਪ ਖਾਲਾ ਦੇ ਕਰ ਲਿਆ ਸੀ, ਫਿਰ ਡਾਕਟਰ ਸਾਹਿਬ ਦੇ ਘਰ ਗਈ ਅਤੇ ਰੋਮੀਲਾ ਦੇ ਘਰ, ਅਤੇ ਉੱਥੇ ਮੈਂ ਬਣਾਇਆ ਥੋੜ੍ਹਾ ਕਲਿੱਪ। ਅਤੇ ਮੇਰਾ ਐਸੀ ਕੋਸ਼ਿਸ਼ ਕਿ ਮੈਂ ਇਹਦੇ ਵਿੱਚ ਹੀ ਆਪਣਾ ਘਰ ਵੀ ਤੁਹਾਨੂੰ ਦਿਖਾਵਾਂਗੀ, ਆਪਣਾ ਮੁਹੱਲਾ ਜਿੱਥੇ ਉਸੀ ਜਗ੍ਹਾ ਅਸੀਂ ਗਏ ਸਾਂ। ਲੇਕਿਨ ਲਾਈਟ ਨਾ ਹੋਣ ਦੀ ਵਜ੍ਹਾ ਨਾਲ ਮੈਂ ਕਲਿੱਪ ਬਣਾ ਨਹੀਂ ਸਕੀ। ਜਦੋਂ ਮੈਂ ਘਰ ਵਾਪਸ ਪਹੁੰਚੀ ਅਤੇ ਖਾਸੀ ਦੇਰ ਹੋ ਗਈ ਸੀ, ਅਤੇ ਫਿਰ ਮੈਂ ਉਨਾ ਹੀ ਟੁਕੜਾ ਜੋੜ ਕੇ ਨਾ ਲਾ ਦਿੱਤਾ। ਅਤੇ ਇਸ ਤਰ੍ਹਾਂ ਫਿਰ ਉਹ ਜਿਹੜਾ ਵੇ ਉਨਾ ਹੀ ਬਣ ਸਕਿਆ। ਇਨਸ਼ਾਅੱਲਾ ਦਿਨ ਦੀ ਰੋਸ਼ਨੀ 'ਚ ਕਿਸੇ ਦਿਨ ਜਾਵਾਂਗੀ ਅਤੇ ਸਾਰਾ ਤੁਹਾਨੂੰ ਦਿਖਾਵਾਂਗੀ। ਅਤੇ ਬਸ ਐਵੇਂ ਕਿ ਮੌਸਮ ਖਾਸਾ ਬਦਲ ਗਿਆ, ਖਾਸਾ ਬਦਲ ਗਿਆ। ਅਤੇ ਹੁਣ ਪੱਖਿਆਂ ਦੇ ਨੀਚੇ ਹੀ ਬੈਠਣਾ ਪੈਂਦਾ। ਮੈਂ ਪੱਖਾ ਬੰਦ ਕਰਕੇ ਬੈਠੀ ਹਾਂ ਕਿ ਇਹਦੇ ਵਿੱਚ ਆਵਾਜ਼ ਨਾ ਆਵੇ ਪੱਖੇ ਦੀ, ਵਰਨਾ ਇਹ ਵੀ ਕਿ ਪੱਖਾ ਜਿਹੜਾ ਵੇ ਆਵਾਜ਼ ਕਰਦਾ ਹੋਵੇ। ਅਤੇ ਖਾਸੀ ਤਾਦਾਦ ਹੁੰਦੇ ਗਏ ਕਿ ਬਾਹਰ ਦਿਨ ਦੀ ਰੋਸ਼ਨੀ 'ਚ ਜਦੋਂ ਨਿਕਲੋ ਧੁੱਪ ਹੁੰਦੀ ਹੈ ਅਤੇ ਖਾਸੀ ਗਰਮੀ ਲੱਗਦੀ ਹੈ। ਅਤੇ ਮੈਂ ਆਪਣੀ ਟਵਿੱਟਰ ਫਰੈਂਡ ਸ਼ਬਾਨਾ ਸ਼ੌਕਤ ਨੂੰ ਵੀ ਮੈਂ ਮੈਸੇਜ ਕੀਤਾ ਕਿ ਸ਼ਬਾਨਾ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ, ਕੋਈ ਟਾਈਮ ਤੁਹਾਡੇ ਕੋਲ ਹੈਗਾ ਤਾਂ ਮੈਨੂੰ ਦੱਸ ਦੇਵੋ, ਮੈਂ ਮਿਲ ਲਵਾਂਗੀ। ਉਹਨਾਂ ਨੇ ਫੌਰੀ ਤੌਰ 'ਤੇ ਕਿਹਾ ਕਿ ਤੁਸੀਂ ਜਦੋਂ ਚਾਹੋ ਤੁਸੀਂ ਆ ਜਾਵੋ। ਅਤੇ ਹੁਣ ਮੈਂ ਦੇਖੋ ਇੱਕ ਅੱਧ ਦਿਨ ਵਿੱਚ ਫਿਰ ਮੈਂ ਸ਼ਬਾਨਾ ਦੇ ਨਾਲ ਮੁਲਾਕਾਤ ਕਰਾਂਗੀ। ਇੱਕ ਅੰਬਰ ਮੇਰੀ ਦੋਸਤ ਨੇ ਇੱਥੇ ਹੈਦਰਾਬਾਦ, ਟਵਿੱਟਰ ਫਰੈਂਡ ਹੀ ਨੇ, ਉਹਨਾਂ ਦਾ ਵੀ ਮੈਂ ਰਾਬਤਾ ਕਰਾਂਗੀ। ਇਸ ਤਰ੍ਹਾਂ ਮੇਰੀ ਕੋਸ਼ਿਸ਼ ਹੈ ਵੀ ਕਿ ਇਸ ਸ਼ਹਿਰ 'ਚ ਇੱਕ ਦੋ ਜਿਹੜੇ ਮੇਰੇ ਟਵਿੱਟਰ ਫਰੈਂਡ ਨੇ, ਮੈਂ ਉਹਨਾਂ ਦੇ ਨਾਲ ਮੁਲਾਕਾਤ ਕਰ ਲਵਾਂ। ਬਾਕੀ ਤਾਂ ਬਹੁਤ ਸਾਰੀ ਜਗ੍ਹਾ ਤੋਂ ਮੈਨੂੰ
ਮਧੂ ਕੀਤਾ ਗਿਆ। ਸਾਰਿਆਂ ਨੇ ਕਿਹਾ ਕਿ ਤੁਸੀਂ ਆਓ, ਸਾਡੇ ਸ਼ਹਿਰ ਆਓ, ਮਿਲੋ, ਤੇ ਬੜਾ ਉਹਨਾਂ ਨੇ ਸਭ ਨੇ ਮੁਹੱਬਤਾਂ ਦਾ ਇਜ਼ਹਾਰ ਕੀਤਾ ਵੇ। ਤੇ ਬਹੁਤ ਲੋਕ ਕਹਿੰਦੇ ਕਿ ਸਾਡੇ ਕੋਲ ਆਓ, ਠਹਿਰੋ, ਤੁਸੀਂ ਖਾਣਾ ਖਾਓ, ਚਾਹ ਪੀਓ। ਤੇ ਬਈ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦੀ ਮੁਹੱਬਤਾਂ ਦਾ। ਮੈਂ ਸ਼ੁਕਰੀਆ ਅਦਾ ਕਰਨੀ ਆ। ਉਸਮਾ ਨੇ ਵੀ ਬੜੀ ਮੈਨੂੰ ਆਫਰ ਕੀਤੀ ਕਿ ਬਾਜੀ ਸਾਡੇ ਕੋਲ ਆਏ, ਤੁਸੀਂ ਤੇ ਖਾਣਾ ਮੇਰੇ ਨਾਲ ਖਾਣਾ ਹੈ। ਰਿਹਾਨਾ ਨੇ ਬੜੀ ਦਫਾ ਮੈਨੂੰ ਦਾਵਤ ਦਿੱਤੀ ਹੈ, ਲੇਕਿਨ ਉਸ ਸਾਈਡ ਦਾ ਸਾਡਾ ਚੱਕਰ ਲੱਗਣਾ ਜ਼ਰਾ ਮੁਸ਼ਕਿਲ ਹੈ। ਇਨਸ਼ਾਅੱਲਾ ਫਿਰ ਜ਼ਿੰਦਗੀ ਰਹੀ ਤਾਂ ਮੈਂ ਜ਼ਰੂਰ ਆਵਾਂਗੀ, ਪਰ ਇੱਥੇ ਹੈਦਰਾਬਾਦ 'ਤੇ ਕਿਉਂਕਿ ਮੈਂ ਠਹਿਰੀ ਹੋਈ ਹਾਂ, ਇੱਥੇ ਫਿਰ ਮੈਂ ਆਪਣੇ ਇੱਕ ਦੋ ਜਿਹੜੇ ਮੇਰੇ ਫਰੈਂਡ ਨੇ ਉਹਨਾਂ ਦੇ ਨਾਲ ਮੈਂ ਮੁਲਾਕਾਤ ਕਰ ਲਵਾਂਗੀ। ਤੇ ਸਿਲਸਿਲਾ ਹੁਣ ਕੱਲ੍ਹ ਤੋਂ ਅਸੀਂ ਫਿਰ ਦੁਬਾਰਾ ਸ਼ੁਰੂ ਕਰਾਂਗੇ, ਕਿਉਂਕਿ ਮੁਸਲਸਲ ਸਫ਼ਰ ਤੇ ਪੂਰੇ ਤਰੀਕੇ ਨਾਲ ਮੈਂ ਥੱਕ ਗਈ ਹਾਂ। ਕਦੀ ਕਦੀ ਇਨਸਾਨ ਜ਼ਹਿਨੀ ਤੌਰ 'ਤੇ ਵੀ ਥੱਕ ਜਾਂਦਾ ਵੀ, ਜਿਸਮਾਨੀ ਤਾਂ ਥੱਕਦਾ ਹੀ ਥੱਕਦਾ, ਜ਼ਹਿਨੀ ਤੌਰ 'ਤੇ ਬਹੁਤ ਥੱਕ ਜਾਂਦਾ ਵੀ, ਉਹਨੂੰ ਥਕਾਵਟ ਹੋ ਜਾਂਦੀ ਹੈ। ਤੇ ਬਹਿਰਹਾਲ ਐਵੇਂ ਕੋਈ ਗੱਲ ਨਹੀਂ, ਵੀ ਆਏ ਆ ਤੇ ਥੋੜ੍ਹੀ ਥਕਾਵਟ ਵੀ ਅਸੀਂ ਬਰਦਾਸ਼ਤ ਕਰ ਲਵਾਂਗੇ। ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ, ਘਰ ਵਾਲੇ ਜਾ ਰਹੇ ਨੇ, ਸ਼ਾਦੀ ਦੀ ਤਿਆਰੀਆਂ ਵਿੱਚ ਨੇ, ਤੇ ਅਸੀਂ ਉਹਨਾਂ ਦਾ ਜਾ ਕੇ ਦੇਖ ਲੈਂਦੇ ਹਾਂ, ਛੋਟਾ ਜਿਹਾ ਕਲਿੱਪ ਬਣਾ ਲੈਂਦੇ ਹਾਂ ਕਿ ਵੀ ਉਹ ਕੀ ਤਿਆਰੀਆਂ ਪੇ ਕਰਦੇ ਨੇ, ਕਿਉਂਕਿ ਅਸੀਂ ਤਾਂ ਨਹੀਂ ਚੱਲੇ ਹਾਂ, ਲੇਕਿਨ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਤਾਂ ਦੇਖੀਏ ਉਹਨਾਂ ਦਾ ਕੀ ਹਾਲ ਹੈ, ਹਵਾਲ ਹੈ। रसगुल्ला कहीं फट गयो रे, फट के जलेबी से लिपट गयो रे बाबा। लो बई शादी दी तैयारियां मुकम्मल हो गई ने। काला जोड़ा पा लिया वे मैडम ने, तो मैडम जा रहे ने शादी शिरकत करने वास्ते। मैं काला जोड़ा पाया तेरी फरमैश ते, मैं काला जोड़ा पाया तेरी फरमैश ते। चलो बई चलो, शादी की तैयारियां सब जा रही, पूरी फैमिली तैयार हो गई है। ते मुंडे ने भी काला जोड़ा पा लिया वे, ते अब्बा जी ने भी पा लिया, ते अम्मी जी भी तैयार है। तो हैप्पी फैमिली जा रही है शादी च शिरकत लई। ते इन्होंने अज खाना ना वलीमा। ऐसा तो मेरे वास्ते, मेरे हिस्से दी बोटियां छोटियां ऐसा नहीं, नयाब जमाने और इनके देखने वालों के लिए लाजमी लाया जाएगा। बोटियां मेरे हिस्से दियां भी खा के आ जावी, तो ਜਿਹੜੀ मैं नहीं खा सकी ऐसा खा लेगा मेरे हिस्से ਦੀਆਂ बोटियां। ਤੇ ਜੋ ਵੀ ਅੱਲਾ ਖੈਰ ਨਾ ਜਾਓ ਤੇ ਖੈਰ ਨਾ ਲਾਓ। ਤੇ ਤੁਸੀਂ ਫਿਰ ਆ ਕੇ ਸਾਨੂੰ ਸ਼ਾਦੀ ਦੀ ਤਸਵੀਰਾਂ ਸ਼ਸੀਰਾਂ ਦਿਖਾਈਓ, ਤਾਂ ਅਸੀਂ ਦੇਖਾਂਗੇ इंशाल्लाह इंशाल्लाह। तेरे चेहरे से नजर नहीं हटती, नजारे हम क्या देखे, नजारे हम क्या देखे, तुझे मिल के भी प्यास नहीं बुझती, नजारे हम क्या देखे, नजारे हम क्या देखे। बहुत शुक्रिया। तुम तक बाहर तक मार के आइए ना, तुम वापस ना आ जाइयो। सही लग रही हूँ। हाँ मैडम तो छा गई है जी, मैडम छा गई है, मैडम तो हीरोइन लग रही है पूरी। बाय 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 बाय। जिंदगी के सफर में गुजर जाते हैं जो मकाम, वो फिर नहीं आते, वो फिर नहीं आते। अभी असी भी बाहर सवेर ਦਾ अंदर तड़े होए सा, ਇੰਨੀ ਸੁਸਤੀ ਸੀ, लेकिन चलो ਇਹਨਾਂ ਦੇ ਬਹਾਨੇ ਅਸੀਂ ਵੀ ਥੋੜਾ ਜਿਹਾ ਨਿਕਲ ਕੇ ਦੇਖ ਲਿਆ ਵੇ। ਅੱਲਾ ਹਾਫਿਜ਼। ਅਸੀਂ ਵੀ ਥੋੜਾ ਜਿਹਾ ਨਿਕਲ ਕੇ ਬਾਹਰ ਦੀ ਹਵਾ ਲੈ ਲਈਏ, ਤਾਜ਼ੀ ਹਵਾ ਲੈ ਲਈਏ। ਹੁਣ ਚੱਲੇ ਅੰਦਰ, ਹੁਣ ਅੰਦਰ ਬਾਸੀ ਲੋਕ ਅੰਦਰ ਵੜ ਜਾਂਦੇ, ਫਿਰ बासी लोग अंदर आ गए हैं, उनको रवाना करके असी अंदर आ गए हैं। बस हम असी अपने को पेट पूजा का इंतजाम करांगे कि असी भी तो कुछ खाना वे।